ਭਾਰਤ ਉਹੀ ਕੁਛ ਕਰ ਰਿਹਾ ਹੈ ਜੋ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਨੌਕਰ ਕਰਦਾ ਹੈ, ਗੁਲਾਮ ਕਰਦਾ ਹੈ। ਅੱਛਾ। ਉਹ ਅਮਰੀਕਾ ਨੂੰ ਦੱਸ ਰਿਹਾ ਹੈ ਕਿ ਜੀ ਦੇਖੋ ਅਸੀਂ ਤੁਹਾਡੀ ਟਿਊਨ ਦੇ ਉੱਤੇ ਡਾਂਸ ਕਰ ਰਹੇ ਹਾਂ ਕਿ 3 ਇਸ਼ੂ ਚਾਈਨਾ ਦੇ ਲਈ ਉਹਨਾਂ ਦੀਆਂ ਦੁਖਦੀਆਂ ਰਗਾਂ ਵੀ ਨੇ ਔਰ ਉਹਨਾਂ ਦੇ ਲਈ ਲਾਈਫ ਐਂਡ ਡੈਥ ਕੁਐਸਚਨ ਵੀ ਹੈ। ਉਹਨਾਂ ਦੇ ਵਿੱਚ ਜ਼ਾਹਰ ਹੈ ਇੱਕ ਤਾਈਵਾਨ ਹੈ। ਜਾਪਾਨ ਨੇ ਖੁਸ਼ ਕਰਨ ਦੇ ਲਈ ਅਮਰੀਕਾ ਨੂੰ ਇਹ ਕਿਹਾ ਕਿ ਜੀ ਫਿਰ ਸਾਡਾ ਜਿਹੜਾ ਆਟੋਮੈਟਿਕਲੀ ਸਾਡੇ ਡਿਫੈਂਸ ਲਾਈਨ ਹੈ ਔਰ ਸਾਡਾ ਅਮਰੀਕਾ ਨਾਲ ਐਗਰੀਮੈਂਟ ਹੈ, ਇਹ ਮਤਲਬ ਇਹ ਧਮਕੀ ਹੈ ਕਿ ਵੀ ਜੇ ਤਾਈਵਾਨ ਨੂੰ ਹੱਥ ਪਾਇਆ ਤੇ ਇਹ ਫਰਦਰ ਜਿਹੜੀ ਹੈ ਐਸਕੇਲੇਟ ਹੋਏਗੀ ਸਿਚੁਏਸ਼ਨ ਜਾਂ ਅੱਗੇ ਵਾਰ ਹੋ ਸਕਦੀ ਹੈ। ਦੂਸਰਾ ਉਹਨਾਂ ਦੇ ਲਈ ਜਿਹੜਾ ਇੱਕ ਪੇਨਫੁਲ ਪਾਰਟ ਆਇਆ ਉਹ 1959 ਦੇ ਵਿੱਚ ਜਦੋਂ ਚੀਨ ਨੇ ਤਿੱਬਤ ਨੂੰ ਟੇਕ ਓਵਰ ਕੀਤਾ, ਕਿਵੇਂ CIA ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ ਨੇ ਇਸ 16 ਸਾਲ ਦੇ ਲਗਭਗ ਵਾਲੀ ਉਮਰ ਦੇ ਦਲਾਈ ਲਾਮੇ ਨੂੰ ਉੱਥੋਂ ਕੱਢ ਕੇ ਲਿਆ ਕੇ ਧਰਮਸ਼ਾਲਾ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਬਿਠਾਇਆ ਔਰ ਇਸ ਵੇਲੇ 1.5 ਲੱਖ ਦੇ ਕਰੀਬ ਤਿੱਬਤੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਰਹਿੰਦੇ ਨੇ। ਦਲਾਈ ਲਾਮੇ ਨੇ ਕਦੇ ਵੀ ਖੁੱਲ੍ਹ ਕੇ ਤਿੱਬਤ ਨੂੰ ਇੱਕ ਅੱਡ ਮੁਲਕ ਵਜੋਂ ਖੜਾ ਕਰਨ ਦੀ ਮੰਗ ਨਹੀਂ ਕੀਤੀ। ਉਹਦੀ ਡਿਮਾਂਡ ਤਾਂ ਇਹੀ ਹੈ ਕਿ ਬਈ ਆਟੋਨੋਮਸ ਹੋਏ ਔਰ ਉਹਨਾਂ ਦੇ ਮਜ਼ਹਬ, ਤਹਿਜ਼ੀਬ ਦੂਸਰੇ ਤੀਸਰੇ ਸੁਰੱਖਿਅਤ ਰਹਿਣ। ਪਰ ਚੀਨ ਵਾਲਿਆਂ ਦਾ ਹਮੇਸ਼ਾ ਇਹ ਕਹਿਣਾ ਵੀ ਇਹ ਇਹਨਾਂ ਦਾ ਹੀ ਸਟੂਜ ਹੈ, ਇਹਨਾਂ ਦੀ ਬੋਲੀ ਰਨਿੰਗ ਵਿਦ ਦਾ ਹੇਅਰ ਐਂਡ ਹੰਟਿੰਗ ਵਿਦ ਦਾ ਹਾਊਂਡਸ ਦੀ ਜਿਹੜੀ ਇਹਨਾਂ ਨੇ ਲਾਈਨ ਰੱਖੀ ਹੋਈ ਹੈ, ਇਹ ਇਹਨਾਂ ਨੂੰ ਕਿਤੇ ਲੈ ਕੇ ਨਹੀਂ ਜਾਏਗੀ। ਇਹ ਇਹਨਾਂ ਦੀ ਬਰਬਾਦੀ ਦਾ ਹੀ ਸਬਬ ਬਣੇਗੀ। ਚੀਨ ਜਿਹਦੀ ਇਕਨੋਮੀ, ਜਿਹਦੀ ਮਿਲਟਰੀ ਔਰ ਆਲਰੇਡੀ ਉਹਨਾਂ ਨੇ 2020 ਦੇ ਵਿੱਚ ਭਾਰਤ ਨੂੰ ਤਾਰੇ ਵੀ ਦਿਖਾਏ ਨੇ, ਦਿਨੇ ਹੀ ਤਾਰੇ ਦਿਖਾਏ। ਇਹਦੇ ਬਾਵਜੂਦ ਇਹ ਜਿਹੜਾ ਐਕਸ਼ਨ ਹੈ ਦਲਾਈ ਲਾਮੇ ਨੂੰ ਵੀ ਟ੍ਰਿਬਿਊਟ ਦੇਣ ਦਾ ਔਰ ਇਸ ਦੇ ਨਾਲ ਜਿਸ ਕਿਸਮ ਦੀ ਬਿਆਨਬਾਜ਼ੀ ਚੀਨ ਦੇ ਹਵਾਲੇ ਨਾਲ ਇਹਨਾਂ ਦੇ ਲੋਅਰ ਲੈਵਲ ਮੀਡੀਆ ਜਾਂ ਦੂਸਰੇ 'ਚ ਹੁੰਦੀ ਹੈ, ਚੀਨ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਹਨਾਂ ਨੇ ਇਹਨਾਂ ਦੇ ਨਾਲ ਕਿਵੇਂ ਨਿਬੜਨਾ ਹੈ ਔਰ ਆਲਰੇਡੀ ਚੀਨ ਨੇ ਆਪਣੇ ਅਸਲੀ ਦੰਦ ਵੀ ਇਹਨਾਂ ਨੂੰ ਦਿਖਾਏ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੱਬਤ ਦੇ ਦਲਾਈ ਲਾਮੇ ਨੂੰ ਉਸ ਦੇ 86ਵੇਂ ਜਨਮ ਦਿਨ ਤੇ ਵਧਾਈ ਦਿੱਤੀ ਗਈ। ਸੋ ਮੋਦੀ ਦਾ ਇਹ ਐਕਸ਼ਨ ਚੀਨ ਨੂੰ ਉਕਸਾਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਰਨਾ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ ਵੇਲੇ ਜਿਹੜੀ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਕਿ ਵੀ ਸੈਕੰਡ ਫਿਡਲ ਪਲੇ ਕਰਨਾ, ਭਾਰਤ ਉਹੀ ਕੁਛ ਕਰ ਰਿਹਾ ਹੈ ਜੋ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਨੌਕਰ ਕਰਦਾ ਹੈ, ਗੁਲਾਮ ਕਰਦਾ ਹੈ। ਅੱਛਾ। ਉਹ ਅਮਰੀਕਾ ਨੂੰ ਦੱਸ ਰਿਹਾ ਹੈ ਕਿ ਜੀ ਦੇਖੋ ਅਸੀਂ ਤੁਹਾਡੀ ਟਿਊਨ ਦੇ ਉੱਤੇ ਡਾਂਸ ਕਰ ਰਹੇ ਹਾਂ। ਦਲਾਈ ਲਾਮਾ, ਅਸੀਂ ਆਲਰੇਡੀ ਇਹ ਕਈ ਵਾਰ ਇਸ ਟੌਪਿਕ ਉੱਤੇ ਡਿਸਕਸ ਕੀਤਾ ਕਿ 3 ਇਸ਼ੂ ਚਾਈਨਾ ਦੇ ਲਈ ਉਹਨਾਂ ਦੀਆਂ ਦੁਖਦੀਆਂ ਰਗਾਂ ਵੀ ਨੇ ਔਰ ਉਹਨਾਂ ਦੇ ਲਈ ਲਾਈਫ ਐਂਡ ਡੈਥ ਕੁਐਸਚਨ ਵੀ ਹੈ, ਜਿਸ ਦੇ ਉੱਤੇ ਉਹ ਕੋਈ ਐਕਸਕਿਊਜ਼, ਕੋਈ ਮੁਆਫੀ, ਕੋਈ ਜਿਹੜੀ ਗੱਲ ਹੈ ਉਸ ਨੂੰ ਕਦੇ ਵੀ ਜਿਹੜਾ ਉਹ ਟੋਲਰੇਟ ਨਹੀਂ ਕਰਦੇ। ਉਹਨਾਂ ਦੇ ਵਿੱਚ ਜ਼ਾਹਰ ਹੈ ਇੱਕ ਤਾਈਵਾਨ ਹੈ ਜਿਹਦੇ 'ਚ 1948 ਪੀਰੀਅਡ ਜਦੋਂ ਚਾਈਨਾ ਆਪਣੇ ਆਪ ਨੂੰ ਲਿਬਰੇਟ ਕਰਵਾਉਂਦਾ ਹੈ ਸਾਰੇ ਹੀ ਬ੍ਰਿਟਿਸ਼ ਕਾਲੋਨੀਜ਼ ਤੋਂ, ਮਾਓਜ਼ੇ ਤੋਂ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਉੱਤੇ ਰੀਅਲ ਚਾਈਨਾ ਤੇ ਮੇਨਲੈਂਡ ਤੇ ਉਹਦਾ ਕੰਟਰੋਲ ਹੁੰਦਾ ਹੈ ਤੇ ਜਿਹੜਾ ਅਖੌਤੀ ਪੀਪਲਜ਼ ਰਿਪਬਲਿਕ ਆਫ ਚਾਈਨਾ ਦਾ ਰਹਿੰਦ ਖੂੰਦ ਹੈ ਚਿਆਂਗ ਕਾਈ ਸ਼ੇਕ ਥੱਲੇ ਜਿਹੜੇ ਦੌੜ ਕੇ ਫਾਰਮੂਸਾ 'ਚ ਜਾ ਕੇ ਬੈਠੇ, ਉਹ ਤਾਈਵਾਨ ਦੇ ਨਾਂ ਥੱਲੇ ਦੁਨੀਆ ਅਮਰੀਕਾ ਉਹਨੂੰ ਖੜਾ ਕਰਦੀ ਹੈ ਤਾਂ ਕਿ ਚੀਨ, ਕਮਿਊਨਿਸਟ ਚੀਨ ਨੂੰ ਕਿਵੇਂ ਜਿਹੜਾ ਨੀਵਾਂ ਦਿਖਾਣਾ। ਸੋ ਇਹ ਅਜੇ ਵੀ ਔਰ ਹੁਣ ਈਵਨ ਜਾਪਾਨ ਵਾਲਿਆਂ ਨੇ ਵੀ ਇਹ ਕਿਹਾ ਹੈ ਕਿ ਜੀ ਇਨ ਕੇਸ, ਕਿਉਂਕਿ ਇਹਨਾਂ ਨੂੰ ਇਹ ਫੀਅਰ ਹੈ ਕਿ ਚੀਨ ਤਾਈਵਾਨ ਦੇ ਉੱਤੇ ਕਿਸੇ ਵੇਲੇ ਵੀ ਟੇਕ ਓਵਰ ਦੀ ਲਾਈਨ ਕਰ ਸਕਦਾ ਹੈ, ਜਿਵੇਂ ਉਹਨਾਂ ਨੇ ਹਾਂਗਕਾਂਗ 'ਚ ਐਗਰੈਸਿਵ ਪਾਲਿਸੀ ਰੱਖੀ ਤੇ ਜਾਪਾਨ ਨੇ ਖੁਸ਼ ਕਰਨ ਦੇ ਲਈ ਅਮਰੀਕਾ ਨੂੰ ਇਹ ਕਿਹਾ ਕਿ ਜੀ ਫਿਰ ਸਾਡਾ ਜਿਹੜਾ ਆਟੋਮੈਟਿਕਲੀ ਸਾਡੇ ਡਿਫੈਂਸ ਲਾਈਨ ਹੈ ਔਰ ਸਾਡਾ ਅਮਰੀਕਾ ਨਾਲ ਐਗਰੀਮੈਂਟ ਹੈ, ਇਹ ਮਤਲਬ ਇਹ ਧਮਕੀ ਹੈ ਕਿ ਵੀ ਜੇ ਤਾਈਵਾਨ ਨੂੰ ਹੱਥ ਪਾਇਆ ਤੇ ਇਹ ਫਰਦਰ ਜਿਹੜੀ ਹੈ ਐਸਕੇਲੇਟ ਹੋਏਗੀ ਸਿਚੁਏਸ਼ਨ ਜਾਂ ਅੱਗੇ ਵਾਰ ਹੋ ਸਕਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਇਹ ਦੂਸਰਾ ਉਹਨਾਂ ਦੇ ਲਈ ਜਿਹੜਾ ਇੱਕ ਪੇਨਫੁਲ ਪਾਰਟ ਆਇਆ ਉਹ 1959 ਦੇ ਵਿੱਚ ਜਦੋਂ ਚੀਨ ਨੇ ਤਿੱਬਤ ਨੂੰ ਟੇਕ ਓਵਰ ਕੀਤਾ, ਕਿਵੇਂ CIA ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ ਨੇ ਇਸ 16 ਸਾਲ ਦੇ ਲਗਭਗ ਵਾਲੀ ਉਮਰ ਦੇ ਦਲਾਈ ਲਾਮੇ ਨੂੰ
ਉੱਥੋਂ ਕੱਢ ਕੇ ਲਿਆ ਕੇ ਧਰਮਸ਼ਾਲਾ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਬਿਠਾਇਆ ਔਰ ਇਸ ਵੇਲੇ 1.5 ਲੱਖ ਦੇ ਕਰੀਬ ਤਿੱਬਤੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਰਹਿੰਦੇ ਨੇ। ਧਰਮਸ਼ਾਲਾ ਮੈਕਲੋਡਗੰਜ ਉਹਨਾਂ ਦਾ ਵੱਡਾ ਹੈੱਡਕੁਆਰਟਰ ਹੈ, ਲੇਕਿਨ ਉਹਨਾਂ 'ਚੋਂ ਕਈ ਉਹ ਵੀ ਨੇ ਜਿਨ੍ਹਾਂ ਨੇ ਬਾਹਰਲੇ ਮੁਲਕਾਂ 'ਚ ਆ ਕੇ ਵੀ ਸਿਟੀਜ਼ਨਸ਼ਿਪ ਲਈ ਹੈ, ਪਰ ਇਹ ਫਿਗਰ ਜਿਹੜੀ ਹੈ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਵੱਲੋਂ 1.25 ਲੱਖ ਤੋਂ 1.5 ਲੱਖ ਤਿੱਬਤੀ ਜਿਹੜੇ ਨੇ ਉੱਥੇ ਨੇ। ਔਰ ਕਿਵੇਂ ਫਿਰ ਦਲਾਈ ਲਾਮੇ ਨੂੰ ਮੋਹਰਾ ਬਣਾ ਕੇ ਅਮਰੀਕਾ ਔਰ ਇੰਡੀਆ ਉਹਨਾਂ ਨੇ ਟੁਗੈਦਰ ਚਾਈਨਾ ਨੂੰ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਹਮੇਸ਼ਾ ਹੀ ਬਦਨਾਮ ਵੀ ਕੀਤਾ ਹੈ। ਔਰ ਹਾਲਾਂਕਿ ਦਲਾਈ ਲਾਮੇ ਨੇ ਕਦੇ ਵੀ ਖੁੱਲ੍ਹ ਕੇ ਤਿੱਬਤ ਨੂੰ ਇੱਕ ਅੱਡ ਮੁਲਕ ਵਜੋਂ ਖੜਾ ਕਰਨ ਦੀ ਮੰਗ ਨਹੀਂ ਕੀਤੀ ਹੈ। ਉਹਦੀ ਡਿਮਾਂਡ ਤਾਂ ਇਹੀ ਹੈ ਕਿ ਬਈ ਆਟੋਨਮਸ ਹੋਏ ਔਰ ਉਹਨਾਂ ਦੇ ਮਜ਼ਹਬ ਤਹਿਜ਼ੀਬ ਦੂਸਰੇ ਤੀਸਰੇ ਸੁਰੱਖਿਅਤ ਰਹਿਣ। ਪਰ ਚੀਨ ਵਾਲਿਆਂ ਦਾ ਹਮੇਸ਼ਾ ਇਹ ਕਹਿਣਾ ਵੀ ਇਹ ਇਹਨਾਂ ਦਾ ਹੀ ਸਟੂਜ ਹੈ, ਇਹਨਾਂ ਦੀ ਬੋਲੀ। ਹਾਲਾਂਕਿ ਦਲਾਈ ਲਾਮੇ ਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਵੀ ਦਿਵਾਇਆ ਹੋਇਆ ਔਰ ਉਹਨੂੰ ਬੜੀ ਰਿਸਪੈਕਟਡ ਸਪਿਰਿਚੁਅਲ ਪਰਸਨੈਲਿਟੀ ਔਨ ਦਿਸ ਪਲੈਨਟ ਇਹ ਉਹ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ। ਚੀਨ ਔਰ ਭਾਰਤ ਦੇ ਵਿੱਚ ਜੇ 1962 ਦੀ ਪਹਿਲੀ ਟੱਕਰ ਨਹਿਰੂ ਦੇ ਜ਼ਮਾਨੇ 'ਚ ਹੁੰਦੀ ਹੈ ਤਾਂ ਉਹਦਾ ਇੱਕ ਕਾਰਨ ਦਲਾਈ ਲਾਮਾ ਔਰ ਇਹਨਾਂ ਦਾ ਇਹ ਪ੍ਰੌਕਸੀ ਖੜਾ ਕਰਨਾ ਸੀ। ਉਹ ਨਹਿਰੂ ਨੇ ਸਬਕ ਤਾਂ ਕੀ ਸਿੱਖਣਾ ਸੀ, ਦਲਾਈ ਲਾਮਾ ਤਾਂ ਉੱਥੇ ਬੈਠਾ ਰਿਹਾ, ਹੁਣ ਆਲਮੋਸਟ 60 ਸਾਲ ਤੋਂ ਬੈਠਾ ਹੋਇਆ ਮੋਦੀ ਪੀਰੀਅਡ। ਔਰ ਇਸ ਦੌਰ 'ਚ ਅਰੁਣਾਚਲ ਪ੍ਰਦੇਸ਼ ਸਾਊਥ ਤਿੱਬਤ ਜਿੱਥੇ ਉਹਨਾਂ ਦੀ ਸੈਕੰਡ ਮੋਨੈਸਟਰੀ ਹੈ ਦਲਾਈ ਲਾਮੇ ਤੋਂ ਬਾਅਦ ਸੈਕੰਡ ਮੋਸਟ ਇੰਪੋਰਟੈਂਟ ਪਾਰਟ, ਉਹਦੇ 'ਚ ਵੀ ਇਹਨਾਂ ਦਾ ਦਲਾਈ ਲਾਮਾ ਵਿਜ਼ਿਟ ਕਰਦਾ ਜਦੋਂ ਤੇ ਚੀਨ ਪ੍ਰੋਟੈਸਟ ਕਰਦਾ। ਹੁਣ ਪਿਛਲੇ ਕੁਝ ਪੀਰੀਅਡ ਤੋਂ ਮੋਦੀ ਐਂਡ ਕੰਪਨੀ ਉਹ ਇਹ ਸਮਝਦੇ ਸੀ ਕਿ ਭਈ ਇਹਦੇ ਤੇ ਥੋੜਾ ਬੈਕ ਸਟੈਪ ਰੱਖੀਏ। ਉਹ ਹਾਲਾਂਕਿ ਜਿਹੜਾ ਮੋਦੀ ਦਾ ਆਪਣਾ ਜਨਮ ਦਿਨ ਹੈ 17 ਸਤੰਬਰ ਦਾ, ਦਲਾਈ ਲਾਮਾ ਉਹਨੂੰ ਵਧਾਈ ਤਾਂ ਦਿੰਦਾ ਹੈ, ਲੇਕਿਨ ਪਿਛਲੇ ਸਾਲ ਵੀ ਔਰ ਦੂਸਰੇ ਵੀ ਮੋਦੀ ਨੇ ਕਦੇ ਪਬਲਿਕਲੀ ਜਾਂ ਪ੍ਰਾਈਵੇਟਲੀ ਦਿੱਤੀ ਵੀ ਹੋਏਗੀ ਤੇ ਖਬਰ ਨਹੀਂ ਦਿੱਤੀ ਕਿ ਦਲਾਈ ਲਾਮੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਹੁਣ ਜਿਹੜੀ ਖਬਰ ਹੈ ਕਿ 86 ਸਾਲਾਂ ਦਾ ਦਲਾਈ ਲਾਮਾ ਹੋ ਗਿਆ ਔਰ 86ਵੇਂ ਉਹਦੇ ਜਨਮ ਦਿਨ ਦੇ ਉੱਤੇ ਜਿਹੜਾ ਟਿਊਜ਼ਡੇ ਜਿਹੜਾ ਅੱਜ ਹੀ ਅਸੀਂ ਗੱਲ ਕਰ ਰਹੇ ਉੱਥੇ ਆਲਰੇਡੀ ਹੋ ਚੁੱਕਾ ਹੈ, ਉਹਨੂੰ ਮੋਦੀ ਨੇ ਵਧਾਈ ਦਿੱਤੀ। ਔਰ ਇਹ ਜੇ ਇਹ ਕਹਿਣਾ ਹੋਏ ਕਿ ਪੋਕਿੰਗ ਚਾਈਨਾ ਜਾਂ ਪ੍ਰੋਵੋਕਿੰਗ ਚਾਈਨਾ ਹੈ, ਲੇਕਿਨ ਇਸ ਸਭ ਦੇ ਬਾਵਜੂਦ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਭਾਈ ਇਹ ਜਿਹੜਾ ਰਨਿੰਗ ਵਿਦ ਦਾ ਹੇਅਰ ਐਂਡ ਹੰਟਿੰਗ ਵਿਦ ਦਾ ਹਾਊਂਡਸ ਦੀ ਜਿਹੜੀ ਇਹਨਾਂ ਨੇ ਲਾਈਨ ਰੱਖੀ ਹੋਈ ਹੈ ਇਹ ਇਹਨਾਂ ਨੂੰ ਕਿਤੇ ਲੈ ਕੇ ਨਹੀਂ ਜਾਏਗੀ, ਇਹ ਇਹਨਾਂ ਦੀ ਬਰਬਾਦੀ ਦਾ ਹੀ ਸਬਬ ਬਣੇਗੀ। ਚੀਨ ਜਿਹਦੀ ਇਕਨੋਮੀ ਜਿਹਦੀ ਮਿਲਟਰੀ ਔਰ ਆਲਰੇਡੀ ਉਹਨਾਂ ਨੇ 2020 ਦੇ ਵਿੱਚ ਭਾਰਤ ਨੂੰ ਤਾਰੇ ਵੀ ਦਿਖਾਏ ਨੇ, ਦਿਨੇ ਹੀ ਤਾਰੇ ਦਿਖਾਏ, ਇਹਦੇ ਬਾਵਜੂਦ ਇਹ ਜਿਹੜਾ ਐਕਸ਼ਨ ਹੈ ਦਲਾਈ ਲਾਮੇ ਨੂੰ ਵੀ ਟ੍ਰਿਬਿਊਟ ਦੇਣ ਦਾ ਔਰ ਇਸ ਦੇ ਨਾਲ ਜਿਸ ਕਿਸਮ ਦੀ ਬਿਆਨਬਾਜ਼ੀ ਚੀਨ ਦੇ ਹਵਾਲੇ ਨਾਲ ਇਹਨਾਂ ਦੇ ਲੋਅਰ ਲੈਵਲ ਮੀਡੀਆ ਜਾਂ ਦੂਸਰੇ 'ਚ ਹੁੰਦੀ ਹੈ, ਚੀਨ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਹਨਾਂ ਨੇ ਇਹਨਾਂ ਦੇ ਨਾਲ ਕਿਵੇਂ ਨਿਬੜਨਾ ਹੈ ਔਰ ਆਲਰੇਡੀ ਚੀਨ ਨੇ ਆਪਣੇ ਅਸਲੀ ਦੰਦ ਵੀ ਇਹਨਾਂ ਨੂੰ ਦਿਖਾਏ ਨੇ। ਹੁਣ ਅਸੀਂ ਕਲੋਜ਼ਿੰਗ 'ਚ ਜਿਵੇਂ ਰੋਜ਼ਾਨਾ ਰੂਹਾਨੀ ਨਗੇਟ ਭਗਤ ਕਬੀਰ ਜੀ ਉਹਨਾਂ ਦੀ ਬਾਣੀ ਰਾਗ ਗੌੜੀ 11ਵਾਂ ਇਹ ਉਹਨਾਂ ਦਾ ਸ਼ਬਦ ਹੈ ਔਰ ਇਸ ਦੇ ਵਿੱਚ ਉਹਨਾਂ ਨੇ ਇੱਕ ਗੱਲ ਦਾ ਧਿਆਨ ਰਹੇ, ਬਹੁਤ ਵਾਰ ਸਾਡੇ ਇੱਕ ਹਿੰਦੂ ਵੀਰ ਜਿਹੜੇ ਲਗਾਤਾਰ ਵਿਪਨ ਨਾਂ ਦੇ ਥੱਲੇ ਆਪਣਾ ਕੋਈ ਨਾ ਕੋਈ ਖਤਰਨਾਕ ਕਮੈਂਟ ਛੱਡ ਦਿੰਦੇ ਨੇ ਸੈਗਮੈਂਟ ਦੇ ਥੱਲੇ, ਇਹ ਵੀ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਦੇਖੋ ਇਹ ਗੁਰੂ ਗ੍ਰੰਥ ਸਾਹਿਬ 'ਚ ਇੰਨੀ ਵਾਰੀ ਰਾਮ ਦਾ ਨਾਂ ਆਇਆ, ਇੰਨੀ ਵਾਰੀ ਕ੍ਰਿਸ਼ਨ ਨਾਲ ਸੰਬੰਧਿਤ ਆਇਆ ਔਰ ਇਹ ਸਾਡਾ ਸਨਾਤਨ ਧਰਮ ਹੈ। ਦੂਜਾ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਕੋਈ ਵੀ ਫਕੀਰ ਜਿਸ ਗੱਲ ਨੂੰ ਬਿਆਨ ਰਿਹਾ ਹੁੰਦਾ ਰੱਬ ਦੇ ਇੱਕ ਹੋਣ ਦਾ, ਉਹ ਉਹਨਾਂ ਉਦਾਹਰਨਾਂ ਨੂੰ ਹੀ ਯੂਜ਼ ਕਰੇਗਾ ਜਿਹੜੀ ਉਸ ਲੋਕਲ ਪੋਪੂਲੇਸ਼ਨ ਦੇ ਵਿੱਚ ਸਦੀਆਂ ਤੋਂ ਨੇ। ਉਹਦਾ ਮਤਲਬ ਇਹ ਨਹੀਂ ਹੈ ਕਿ ਵੀ ਉਹਨੂੰ ਜਿਹੜਾ ਐਂਡੋਰਸ ਕਰਦੇ ਨੇ। ਜੇ ਹੁਣ ਮੌਤ ਦੀ ਗੱਲ ਕਰਨੀ ਹੈ ਤੇ ਗੁਰੂ ਸਾਹਿਬ ਨੇ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕੱਚ ਨਹੀਂ ਸੁਪਨੇ ਜਿਉ ਸੰਸਾਰ, ਕਿਉਂਕਿ ਰਾਮ ਇੱਕ ਭਲਾਈ ਦਾ ਪ੍ਰਤੀਕ ਹੈ, ਭਲਾ ਰਾਵਣ ਬੁਰਾਈ ਦਾ। ਸੋ ਗੁਰੂ ਸਾਹਿਬ ਨੇ ਜੇ ਇਹ ਸਮਝਾਈ ਗੱਲ ਕਿ ਭਾਈ ਕੋਈ ਚੀਜ਼ ਰਹਿਣ ਵਾਲੀ ਨਹੀਂ ਹੈ, ਭਾਵੇਂ ਰਾਮ ਹੋਏ ਭਾਵੇਂ ਰਾਵਣ ਹੋਏ, ਚੰਗਾ ਹੋਏ ਜਾਂ ਮਾੜਾ। ਹੁਣ ਇਹਦੇ 'ਚ ਕੋਈ ਰਾਮ ਦੀ ਰੈਕਗਨੀਸ਼ਨ ਨਹੀਂ ਹੈ, ਗੱਲ ਇਹ ਸਮਝਾਉਣ ਦੇ ਲਈ ਹੈ ਕਿ ਕਹੋ ਨਾਨਕ ਥਿਰ ਕੱਚ ਨਹੀਂ, ਕਿ ਇਸ ਧਰਤੀ ਤੇ ਜੋ ਆਇਆ ਉਹਨੇ ਜਾਣਾ। ਹੁਣ ਇਸ ਸ਼ਬਦ ਦੇ ਵਿੱਚ ਵੀ ਕਬੀਰ ਸਾਹਿਬ ਨੇ ਜਿਹੜੇ ਸਰਗੁਣ ਦੇ ਉਪਾਸ਼ਕ ਕ੍ਰਿਸ਼ਨ ਜੀ ਦੀ ਉਪਾਸਨਾ ਕਰਨ ਵਾਲੇ, ਜਿਨ੍ਹਾਂ ਦੇ ਲਈ ਬਿੰਦਰਾਬਨ ਜਿੱਥੇ ਤੁਲਸੀ ਦੇ ਦਰਖਤ ਨੇ, ਮੁਰਲੀ ਮਨੋਹਰ ਜਿਹੜਾ ਕ੍ਰਿਸ਼ਨ ਦਾ ਨਾਂ ਹੈ,
ਉਹ ਬੰਸਰੀ ਵਜਾਉਂਦੇ ਨੇ ਤੇ ਗਵਾਲਣਾ ਕਿਵੇਂ ਕ੍ਰਿਸ਼ਨ ਜੀ ਦੇ ਉੱਤੇ ਮਸਤ ਹੁੰਦੀਆਂ, ਉਹਨਾਂ ਦੀ ਬੰਸਰੀ ਤੇ ਮਸਤ ਹੁੰਦੀਆਂ, ਉਹਨਾਂ ਦੇ ਵਿਛੋੜੇ ਨੂੰ ਨਹੀਂ ਚੱਲਦੀਆਂ ਜਦੋਂ ਕਿ ਉਹ ਆਪਣੇ ਮਾਮੇ ਨੂੰ ਮਾਰਨ ਦੇ ਲਈ ਕੰਸ ਨੂੰ ਉੱਥੇ ਆਂਦਾ, ਔਰ ਕਿਵੇਂ ਉਹ ਜਿਹੜੀਆਂ ਨੇ ਬਿਲਕੁਲ ਵੈਰਾਗ ਦੇ ਵਿੱਚ ਹੁੰਦੀਆਂ ਨੇ। ਹੁਣ ਇਹ ਦੁਨਿਆਵੀ ਤੌਰ ਤੇ ਤਾਂ ਇਸ ਦੀਆਂ ਕਈ ਕਹਾਣੀਆਂ ਹੋਰ ਬਣਾਈਆਂ ਜਾਂਦੀਆਂ, ਪਰ ਅਸੀਂ ਇਹਨੂੰ ਰੂਹਾਨੀਅਤ ਐਲੀਮੈਂਟ ਦੇ ਨਾਲ ਹੀ ਜੇ ਦੇਖੀਏ ਤੇ ਕਬੀਰ ਸਾਹਿਬ ਨੇ ਇਸ ਨੂੰ ਕਿ ਉਹਨਾਂ ਦੇ ਲਈ ਉਹਨਾਂ ਦਾ ਕ੍ਰਿਸ਼ਨ ਹੀ ਜਿਹੜਾ ਹੈ ਉਹਨਾਂ ਦਾ ਸਭ ਕੁਝ ਹੈ, ਉਹਨਾਂ ਦਾ ਪਿਆਰ ਹੈ, ਪ੍ਰੀਤਮ ਹੈ, ਸੱਜਣ ਹੈ, ਉਹਨਾਂ ਦਾ ਰੱਬ ਹੈ। ਹਾਲਾਂ ਜਦੋਂ ਰਾਮਾ ਕ੍ਰਿਸ਼ਨਾ ਪਰਮਹੰਸ ਵੱਲ ਤੁਸੀਂ ਉਹਨਾਂ ਦੀ ਇੰਟਰਪ੍ਰੀਟੇਸ਼ਨ ਦੇਖੋ ਤੇ ਉਹ ਗਵਾਲਣਾ ਨੂੰ ਪਿਆਸੀਆਂ ਰੂਹਾਂ ਕਹਿੰਦੇ ਨੇ, ਔਰ ਕ੍ਰਿਸ਼ਨ ਨੂੰ ਉਹ ਰੱਬ ਕਹਿੰਦੇ ਨੇ ਕਿ ਉਹ ਪਿਆਸੀ ਰੂਹ ਤੇ ਉਸ ਦਾ ਮੇਲ ਹੈ। ਹਰ ਇੱਕ ਨੂੰ ਹੱਕ ਹੈ ਇੰਟਰਪ੍ਰੀਟ ਕਰਨ ਦਾ। ਸੋ ਹੁਣ ਕਬੀਰ ਸਾਹਿਬ ਫਰਮਾਉਂਦੇ ਨੇ, ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਨਾ ਰਸ ਗਾਉਂ ਰੇ, ਉਆ ਕਾ ਸਰੂਪ ਦੇਖ ਮੋਹੀ ਗੁਆਰਨ, ਮੋਕੋ ਛਾੜ ਨਾ ਆਓ ਨਾ ਜਾਹੂ ਰੇ, ਤੋਹੇ ਚਰਨ ਮਨ ਲਾਗੋ ਸਾਰੰਗ ਤਰ, ਸੋ ਮਿਲੈ ਜੋ ਵੱਡ ਭਾਗੋ ਰਹਾਓ, ਬਿੰਦਰਾ ਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉ ਰੇ, ਜਾਂਕਾ ਠਾਕੁਰ ਤੂੰ ਹੀ ਸਾਰੰਗ ਤਰ, ਮੋਹੇ ਕਬੀਰਾ ਨਾਉ ਰੇ। ਹੁਣ ਉਸ ਬਿੰਦਰਾਬਨ ਦਾ ਜ਼ਿਕਰ ਜਿੱਥੇ ਚਾਰ ਚਫੇਰੇ ਤੁਲਸੀ ਦੇ ਰੁੱਖ ਨੇ, ਸੰਘਣੇ ਰੁੱਖ ਨੇ, ਕੰਨ ਤੁਲਸੀ ਕਾ ਬਿਰਵਾ ਬੂਟੇ ਨੇ, ਔਰ ਉੱਥੇ ਉਸ ਜੰਗਲ ਦੇ ਵਿੱਚ ਤੁਲਸੀ ਦੇ ਜਿਹੜੇ ਕ੍ਰਿਸ਼ਨ ਨੇ ਉਹ ਬੰਸਰੀ ਵਜਾ ਕੇ ਗਾ ਰਹੇ ਨੇ ਉਸ ਗੀਤ, ਔਰ ਉਹਨਾਂ ਦੇ ਉਸ ਰੂਪ ਨੂੰ ਉਆ ਕਾ ਸਰੂਪ ਦੇਖ ਮੋਹੀ ਗਵਾਲਣਾ ਕ੍ਰਿਸ਼ਨ ਦੇ ਉਸ ਰੂਪ ਨੂੰ ਦੇਖ ਕੇ ਮੋਹੀਆਂ ਗਈਆਂ, ਔਰ ਉਹ ਕਹਿੰਦੀਆਂ ਨੇ ਮੋਕੋ ਛੋੜ ਨਾ ਆਓ ਨਾ ਜਾਹੂ ਰੇ, ਕਿ ਇਹ ਹੁਣ ਸਾਨੂੰ ਕਿਤੇ ਛੱਡ ਕੇ ਨਾ ਜਾਈ, ਤੂੰ ਇੱਥੇ ਹੀ ਰਹਿ, ਤੂੰ ਸਾਡਾ ਪਿਆਰ ਹੈ। ਤੇ ਇਸ ਸਾਰੇ ਨੂੰ ਕਹਿ ਕੇ ਤੋਹੇ ਚਰਨ ਮਨ ਲਾਗੋ ਸਾਰੰਗ ਤਰ, ਇੱਕ ਪਾਸੇ ਕ੍ਰਿਸ਼ਨ ਦਾ ਸਰਗੁਣ ਰੂਪ ਹੈ ਗਵਾਲਣਾ, ਸਾਰੰਗ ਧਨੁਸ਼ ਨੂੰ ਕਹਿੰਦੇ ਨੇ ਕਿ ਜਿਹਦੇ ਕੋਲ ਧਨੁਸ਼ ਹੈ, ਪਰ ਇੱਥੇ ਕਬੀਰ ਸਾਹਿਬ ਉਸ ਰੂਪ ਨੂੰ ਆਪਣੇ ਰੂਹਾਨੀ ਤਜਰਬੇ 'ਚ ਲਿਜਾ ਕੇ ਕਹਿੰਦੇ ਨੇ ਕਿ ਹੇ ਮੇਰੇ ਰੱਬ, ਮੇਰੇ ਵਾਹਿਗੁਰੂ, ਤੇਰੇ ਚਰਨਾਂ ਦੇ ਨਾਲ ਮੇਰਾ ਮਨ ਇਵੇਂ ਹੀ ਲੱਗਾ ਜਿਵੇਂ ਗਵਾਲਣਾ ਦਾ ਕ੍ਰਿਸ਼ਨ ਦੇ ਨਾਲ ਲੱਗਾ ਸੀ। ਸੋ ਮਿਲਿਆ ਜੋ ਵੱਡ ਭਾਗੋ, ਕਿ ਭਾਈ ਹੇ ਵਾਹਿਗੁਰੂ ਜਿਹਨੂੰ ਤੂੰ ਮਿਲ ਪਏ ਉਹ ਵੱਡੇ ਭਾਗਾਂ ਵਾਲਾ ਹੈ। ਔਰ ਫਿਰ ਉਸੇ ਹੀ ਬਿੰਦਰਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਦਾ ਨਾਂ ਹੈ ਕਿ ਮਨ ਸੋਹਣਾ, ਮਨ ਨੂੰ ਜਿੱਤਣ ਵਾਲਾ, ਮਨ ਨੂੰ ਹਰਨ ਵਾਲਾ। ਕ੍ਰਿਸ਼ਨ ਚਰਾਵਤ ਗਾਉ ਰੇ, ਕਿ ਕਿਵੇਂ ਬਿੰਦਰਾਬਨ ਦੇ ਵਿੱਚ ਕ੍ਰਿਸ਼ਨ ਗਾਵਾਂ ਚਰਾਉਂਦੇ ਨੇ, ਤੁਲਸੀ ਦੇ ਉਹਨਾਂ ਦਰਖਤਾਂ ਦੇ ਵਿਚਾਲੇ ਬਹਿ ਕੇ ਬੰਸਰੀ ਵਜਾਉਂਦੇ ਨੇ। ਜਾਂਕਾ ਠਾਕੁਰ ਤੂੰ ਹੀ ਸਾਰੰਗ ਤਰ, ਮੋਹੇ ਕਬੀਰਾ ਨਾਉ ਰੇ, ਕਿ ਜਿਵੇਂ ਉਹਨਾਂ ਗਵਾਲਣਾ ਦਾ ਠਾਕੁਰ ਉਹ ਸੀ ਕ੍ਰਿਸ਼ਨ, ਇਸੇ ਤਰ੍ਹਾਂ ਹੇ ਵਾਹਿਗੁਰੂ, ਹੇ ਰੱਬ, ਤੂੰ ਇਸ ਗਰੀਬ ਕਬੀਰ ਦਾ ਠਾਕੁਰ ਹੈ, ਉਸ ਦਾ ਮਾਲਕ ਹੈ। ਕਬੀਰ ਨੂੰ ਕਿਤੇ ਛੱਡ ਕੇ ਨਾ ਜਾਈ, ਜਿਵੇਂ ਗਵਾਲਣਾ ਅਰਜ਼ ਕਰਦੀਆਂ ਸੀ ਕ੍ਰਿਸ਼ਨ ਨੂੰ ਕਿ ਸਾਨੂੰ ਛੱਡ ਕੇ ਕਿਤੇ ਨਾ ਜਾਈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਵਿੱਚ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕਰਨ ਲਈ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।